ਸਿਆਣੇ ਕਹਿੰਦੇ ਆ ਜੀ ਕੁੱਤੇ ਦੀ ਪੂਛ ਨੂੰ 100 ਸਾਲ ਵੀ ਤੁਸੀਂ ਜੇਲ੍ਹ 'ਚ ਰੱਖ ਲਓ ਨਾ ਤੇ ਉਹ ਸਿੱਧੀ ਨਹੀਂ ਹੁੰਦੀ। ਰਾਤੀ ਥਾਣਾ ਸਿਟੀ ਜੜ੍ਹਾਂ ਵਾਲੇ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ, ਦੋ ਖਤਰਨਾਕ ਡਾਕੂ ਹਲਾਕ ਹੋ ਗਏ। ਅਸੀਂ ਹਮੇਸ਼ਾ ਖਬਰਾਂ ਦਿੰਦੇ ਆ ਕਿ ਰਾਤੀ ਪੁਲਿਸ ਮੁਕਾਬਲਾ ਹੋਇਆ, 7 ਡਾਕੂ ਹਾਫ ਫਰਾਈ ਹੋਏ, 3 ਡਾਕੂ ਫੁੱਲ ਫਰਾਈ ਹੋ ਗਏ। ਸਿਰਫ ਹਾਫ ਫਰਾਈ ਵਾਲੇ ਜਿਹੜੇ ਡਾਕੂ ਆ ਨਾ, ਉਹ ਜਿਹੜਾ ਪੁਲਿਸ ਤੇ ਪੁਲਿਸ ਦੇ ਅਫਸਰਾਂ ਦੀ ਮੈਂ ਥੋੜ੍ਹੀ ਜਿਹੀ ਤਵੱਜੋ ਚਾਹਾਂਗਾ ਕਿ ਜਿਨ੍ਹਾਂ ਨੂੰ ਆਪਾਂ ਹਾਫ ਫਰਾਈ ਕਰਦੇ ਆ ਨਾ, ਉਹ ਦੁਬਾਰਾ ਆ ਕੇ ਉਹੀ ਕੰਮ ਕਰਦੇ ਆ ਜਿਨ੍ਹਾਂ ਦੀ ਵਜ੍ਹਾ ਤੋਂ ਹਾਫ ਫਰਾਈ ਹੁੰਦੇ ਆ। ਇਹਦੀ ਮਿਸਾਲ ਹੈਗੀ ਜੀ ਮਜ਼ਰੀ ਅਠਵਾਲ, ਜਿਹੜਾ ਰਾਤੀ ਮੁਕਾਬਲੇ ਦੇ ਵਿੱਚ ਪਾਰ ਕਰ ਦਿੱਤਾ। ਪਿਛਲੇ ਸਾਲ ਯਾਨੀ ਕਿ ਸਿਰਫ 9 ਮਹੀਨੇ ਪਹਿਲੇ ਇੱਕ ਪੁਲਿਸ ਮੁਕਾਬਲਾ ਹੁੰਦਾ ਵਾ ਜਿਹਦੇ ਵਿੱਚ ਮਜ਼ਰੀ ਅਠਵਾਲ ਜਿਹੜਾ ਵਾ ਇਹ ਹਾਫ ਫਰਾਈ ਹੁੰਦਾ ਵਾ। 7 ਮਹੀਨੇ ਇਹ ਜੇਲ੍ਹ 'ਚ ਰਹਿ ਕੇ ਆਂਦਾ। ਕਿੰਨੇ ਮਹੀਨੇ? 7 ਮਹੀਨੇ। ਯਾਨੀ ਕਿ ਇਹਨੇ ਪੁਲਿਸ ਦੇ ਉੱਪਰ ਫਾਇਰਿੰਗ ਵੀ ਕੀਤੀ, ਇਹਨੇ ਡਕੈਤੀਆਂ ਵੀ ਕੀਤੀਆਂ, ਇਹਨੇ ਚੋਰੀਆਂ ਵੀ ਕੀਤੀਆਂ। ਪੁਲਿਸ ਮੁਕਾਬਲੇ ਦੇ ਵਿੱਚ ਹਾਫ ਫਰਾਈ ਹੋਇਆ ਤੇ ਕਿੰਨੀ ਦੇਰ ਜੇਲ੍ਹ 'ਚ ਰਿਹਾ? ਸਿਰਫ 7 ਮਹੀਨੇ। 7 ਮਹੀਨਿਆਂ ਬਾਅਦ ਬਾਹਰ ਆ ਗਿਆ। ਹੁਣ ਇੱਥੇ ਆਪਾਂ ਦੇਖਣਾ ਵਾ ਕਿ ਇਹ ਜਿਹੜਾ 324 ਵਾਲਾ ਪੁਲਿਸ ਮੁਕਾਬਲੇ ਵਾਲਾ ਮੁਕੱਦਮਾ ਜਿਹੜਾ ਵਾ, ਇਹ ਤਾਂ ਪੁਲਿਸ ਦੀ ਮਦਈਅਤ ਦੇ ਵਿੱਚ ਦਰਜ ਹੋਇਆ ਸੀ ਨਾ। ਪੁਲਿਸ ਦੀ ਮਦਈਅਤ ਦੇ ਵਿੱਚ ਇੱਕ ਅਗਰ ਪਰਚਾ ਦਰਜ ਹੋਵੇ, ਉਸ ਤੋਂ ਬਾਅਦ ਬੰਦਾ 7 ਮਹੀਨਿਆਂ ਬਾਅਦ ਬਾਹਰ ਆ ਜਾਵੇ ਤੇ ਕਿੱਡਾ ਵੱਡਾ ਸਵਾਲੀਆ ਨਿਸ਼ਾਨ ਆ। ਅੱਜ ਵਾਲੇ ਪੁਲਿਸ ਮੁਕਾਬਲੇ ਤੇ ਬਾਅਦ 'ਚ ਗੱਲ ਕਰਾਂਗੇ। ਪਹਿਲੇ ਆਪਾਂ ਇਹ ਗੱਲਾਂ ਕਰ ਲਈਏ ਕਿ ਪੁਲਿਸ ਮੁਕਾਬਲਿਆਂ ਦੇ ਵਿੱਚ ਹਾਫ ਫਰਾਈ ਹੋਣ ਵਾਲੇ ਡਾਕੂ ਕਿੰਨੀ ਦੇਰ ਬਾਅਦ ਜੇਲ੍ਹ 'ਚ ਵਾਪਸ ਆ ਜਾਂਦੇ ਆ? ਸਿਰਫ 7 ਮਹੀਨਿਆਂ ਬਾਅਦ। ਹੁਣ ਇਹਦੇ ਵਿੱਚ ਅਸੀਂ ਅਦਾਲਤਾਂ ਨੂੰ ਪੁੱਛੀਏ, ਇਹਦੇ ਵਿੱਚ ਅਸੀਂ ਉਹਨਾਂ ਮਦਈਆਂ ਨੂੰ ਪੁੱਛੀਏ, ਇਹਦੇ ਵਿੱਚ ਅਸੀਂ ਪੁਲਿਸ ਅਫਸਰਾਂ ਨੂੰ ਪੁੱਛੀਏ ਕਿ ਇੰਨੀ ਮਿਹਨਤ ਤੋਂ ਬਾਅਦ, ਇੰਨਾ ਕੁਝ ਕਰਨ ਤੋਂ ਬਾਅਦ ਅਗਰ ਇੱਕ ਡਾਕੂ 7 ਮਹੀਨਿਆਂ ਬਾਅਦ ਬਾਹਰ ਆ ਜਾਏਗਾ, ਬਾਹਰ ਆ ਕੇ ਫਿਰ ਡਕੈਤੀਆਂ ਸ਼ੁਰੂ ਕਰ ਦੇਗਾ, ਡਾਕੂ ਨਾਕੇ ਲਾਏਗਾ, ਡਾਕੂ ਨਾਕੇ ਲਾ ਕੇ ਸ਼ਹਿਰੀਆਂ ਨੂੰ ਫਿਰ ਫਾਇਰ ਮਾਰੇਗਾ, ਫਿਰ ਆਪਾਂ ਕਿੱਥੇ ਖਲੋਤੇ ਆ? ਮੈਂ ਸਿਰਫ ਇਹ ਜਿਹੜੇ 3-4 ਦਿਨਾਂ ਦੇ ਵਿੱਚ ਹਾਫ ਫਰਾਈ ਡਾਕੂ ਹੋਏ ਨਾ, ਇਹਨਾਂ ਨਾਲ ਤਵੱਜੋ ਕਰਵਾਵਾਂਗਾ CPO ਫੈਸਲਾਬਾਦ ਤਨਵੀਰ ਹੁਸੈਨ ਸਾਹਿਬ ਦੀ ਕਿ ਸਰ ਸਾਡੇ ਫੈਸਲਾਬਾਦ ਦੇ ਜਿਹੜੇ ਡਾਕੂ, ਜਿਹੜੇ ਚੋਰ ਨੇ, ਇਹ ਹਾਫ ਫਰਾਈ ਹੋ ਕੇ ਇਨਸਾਨ ਦੇ ਬੱਚੇ ਨਹੀਂ ਬਣ ਜਾਂਦੇ। ਬਾਹਰ ਆ ਕੇ ਫਿਰ ਚੋਰੀਆਂ ਕਰਦੇ ਆ, ਬਾਹਰ ਆ ਕੇ ਫਿਰ ਡਕੈਤੀਆਂ ਕਰਦੇ ਆ, ਬਾਹਰ ਆ ਕੇ ਫਿਰ ਲੋਕਾਂ ਨੂੰ ਫਾਇਰ ਮਾਰਦੇ ਆ। ਹੁਣ ਗੱਲ ਕਰ ਰਹੀਏ ਰਾਤ ਵਾਲੇ ਮੁਕਾਬਲੇ ਦੀ। SHO ਮੁਜ਼ੱਫਰ ਖੋਖਰ ਨੇ ਇੱਕ ਅੱਛੀ ਕਾਰਵਾਈ ਕੀਤੀ ਆ। ਉਹਨੇ ਕਿਹਾ ਕਿ ਇਹ ਹਾਫ ਫਰਾਈ ਦੇ ਕਾਬਲ ਨਹੀਂ ਹੈਗੇ, ਭਾਵੇਂ ਉਹਨਾਂ ਦੇ ਸਾਥੀ ਆਣ ਤੇ ਭਾਵੇਂ ਸਾਡੇ ਸਾਥੀ ਜਾਣ। RPO ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਦੀ ਆਹੀ ਇਹ ਗੱਲ ਸਭ ਤੋਂ ਚੰਗੀ ਲੱਗੀ। ਬਾਕੀ ਗੱਲਾਂ ਵੀ ਚੰਗੀਆਂ ਵਾ, ਲੇਕਿਨ ਆਹ ਗੱਲ ਬੜੀ ਚੰਗੀ ਲੱਗੀ ਹੈ। ਉਹਨੇ ਕਿਹਾ ਕਿ ਅੱਜ ਤੱਕ ਕੋਈ ਸ਼ਰੀਫ ਬੰਦਾ ਪੁਲਿਸ ਮੁਕਾਬਲੇ 'ਚ ਮਾਰਿਆ ਹੋਵੇ, ਅੱਜ ਤੱਕ ਕੋਈ ਐਸਾ ਬੰਦਾ ਮਰਿਆ ਹੋਵੇ ਜਿਹਦਾ ਰਿਕਾਰਡ ਨਾ ਹੋਵੇ, ਉਹ ਇਹਨਾਂ ਦੇ ਰਿਕਾਰਡ ਵੀ ਹੈਗੇ। ਫਿਰ ਉਹਨਾਂ ਦੇ ਸਾਥੀ ਆਣ, ਸਾਡੇ ਸਾਥੀ ਆਣ, ਤੁਹਾਡੇ ਸਾਥੀ ਆ ਜਾਣ, ਜਿਹੜੇ ਸਾਨੂੰ ਸੁਣਦੇ ਪਏ ਆ, ਫਿਰ ਭਾਵੇਂ ਇਹਨਾਂ ਦੇ ਸਾਥੀ ਆ ਜਾਣ। ਅਗਰ ਗੰਦੇ ਕੰਮ ਕਰਨ ਵਾਲਾ ਬੰਦਾ ਜਿਹੜਾ ਵਾ ਉਹਨੂੰ ਫੁੱਲ ਫਰਾਈ ਕਰ ਦਿੱਤਾ ਜਾਂਦਾ ਵਾ ਤੇ ਉਹ ਚੰਗਾ ਕੰਮ ਹੁੰਦਾ ਵਾ। ਖੈਰ ਜੀ, ਰਾਤ ਵਾਲੀ ਗੱਲ ਸੁਣਦੇ ਆ ਜਿਹੜੀ ਮੁਜ਼ੱਫਰ ਖੋਖਰ ਨੇ ਕੀਤੀ ਹੈ। ਇਹਨਾਂ ਦਾ ਇਹ ਕਹਿਣਾ ਵਾ ਕਿ ਮੁਕੱਦਮਾ ਨੰਬਰ 588/26 ਜੁਰਮ ਹੈਗਾ ਜੀ ਡਕੈਤੀ ਦਾ। ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਇਹਨਾਂ ਦੋਨਾਂ ਡਾਕੂਆਂ ਨੂੰ ਜਿਨ੍ਹਾਂ ਦੇ ਤਗੜੇ ਰਿਕਾਰਡ ਨੇ, ਜਿਹੜੇ ਪਹਿਲੇ ਵੀ ਪੁਲਿਸ ਮੁਕਾਬਲੇ ਕਰ ਚੁੱਕੇ ਆ। ਇੱਕ ਦਾ ਨਾਮ ਹੈਗਾ ਜੀ ਨਵੀਦ, ਦੂਸਰੇ ਦਾ ਨਾਮ ਹੈਗਾ ਜੀ ਮਜ਼ਰ। ਅੱਗੇ ਲੈ ਕੇ ਗਏ ਆ, ਇਹਨਾਂ ਦੇ 6 ਸਾਥੀ ਆਏ ਆ, ਉਹਨਾਂ ਨੇ ਆ ਕੇ ਆਪਣੇ ਸਾਥੀ ਯਾਨੀ ਕਿ ਨਵੀਦ ਨੂੰ ਤੇ ਮਜ਼ਰ ਨੂੰ ਛੁਡਾ ਲਿਆ ਵਾ। ਛੁਡਾ ਕੇ ਲੈ ਕੇ ਜਾ ਰਹੇ ਸੀਗੇ, ਪਿੱਛੋਂ ਬਾਕੀ ਟੀਮਾਂ ਆ ਗਈਆਂ ਜਿਹਦੇ ਵਿੱਚ ਅਹਿਸਾਨ ਅਕਰਮ, ASI ਜ਼ਫਰ ਇਕਬਾਲ ਆ, SHO ਸਾਹਿਬ ਵੀ ਪਹੁੰਚ ਗਏ, ਸਾਰੇ ਆ ਗਏ। ਉਹਨਾਂ ਨੇ ਆ ਕੇ ਡਾਕੂਆਂ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ। ਫਿਰ 2 ਡਾਕੂ ਇਹੀ ਖਤਰਨਾਕ ਜਿਹੜੇ ਆ, ਇਹ ਜ਼ਖਮੀ ਹਾਲਤ ਦੇ ਵਿੱਚ ਪਏ ਹੋਏ ਸੀ। ਫੌਰੀ ਤੌਰ 'ਤੇ ਇਹਨਾਂ ਨੂੰ ਹਸਪਤਾਲ ਮੁੰਤਕਿਲ ਕੀਤਾ ਗਿਆ, ਲੇਕਿਨ ਇਹ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋ ਗਏ। ਹੁਣ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਇਹ ਕਿੱਡੇ ਖਤਰਨਾਕ ਡਾਕੂ ਸੀ। ਬਾਕੀ ਗੱਲ ਰਹਿ ਗਈ ਇਹਨਾਂ ਦੀ ਹੋਰ ਡਿਟੇਲ ਦੀ, ਤੇ ਮੈਂ ਆਉਣ ਵਾਲੇ ਵਲੌਗ ਦੇ ਵਿੱਚ ਜਿਹੜੇ ਵੱਡੇ ਤੇ ਖਤਰਨਾਕ ਡਾਕੂ ਨੇ ਇਹਨਾਂ ਦੇ ਖਾਨਦਾਨਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਿਹੜੇ ਖਾਨਦਾਨੀ ਡਾਕੂ ਹੁੰਦੇ ਆ ਉਹਨਾਂ ਦਾ ਕੀ ਕੰਮ ਹੁੰਦਾ ਵਾ, ਕੀ ਕਰਦੇ ਆ। ਹੁਣ ਇਹ ਜਿਹੜਾ ਮਜ਼ਰੀ ਆ, ਇਹ ਖਾਨਦਾਨੀ ਡਾਕੂ ਆ। ਇਹਦਾ ਪੂਰਾ ਟੱਬਰ ਜਿਹੜਾ ਵਾ ਉਹ ਡਾਕੂ ਆ। ਜਦੋਂ 7 ਮਹੀਨਿਆਂ ਬਾਅਦ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ, ਇਹਨੇ ਆ ਕੇ ਦੁਬਾਰਾ ਚੋਰੀਆਂ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਜ਼ਾਹਰੀ ਬਾਤ ਆ, ਜਦੋਂ ਘਰ ਦੇ ਵਿੱਚ ਕੰਮ ਹੀ ਹੋਰ ਕੋਈ ਨਹੀਂ ਹੋਣਾ, ਸਾਰੇ ਚੋਰ ਡਾਕੂ ਆ, ਤੇ ਇਹਨੇ ਵੀ ਆ ਕੇ ਚੋਰੀਆਂ ਤੇ ਡਕੈਤੀਆਂ ਕਰਨੀਆਂ ਵਾ। ਮੈਂ ਆਖਰ ਦੇ ਉੱਪਰ ਸਿਰਫ ਉਸ ਮੁਕਾਬਲੇ ਲੈ ਕੇ ਜਾਵਾਂਗਾ ਜਿਹੜਾ 2025 ਦੇ ਵਿੱਚ
ਪੁਲਿਸ ਦੇ ਨਾਲ ਇਸ ਮਜ਼ਰ ਦਾ ਹੋਇਆ ਸੀਗਾ। ਇਹਦੇ ਵਿੱਚ ਦਫਾ ਲੱਗੀਆਂ ਜੀ 324 553 168 411। ਮਤਲਬ ਇੱਕ ਤਾਂ ਡਕੈਤੀ ਕਰ ਰਿਹਾ ਹੋਣਾ ਵਾ ਜਿਹਦੇ ਮੁਕਾਬਲਾ ਹੋਇਆ ਹੋਣਾ, ਫਿਰ ਇਹਨੇ ਮੁਕਾਬਲਾ ਕੀਤਾ। ਹੁਣ ਮੈਨੂੰ ਦੱਸੋ ਮੈਂ ਸਿਰ ਨਾ ਫੜਾਂ ਤੇ ਮੈਂ ਕੀ ਕਰਾਂ? ਮੈਨੂੰ ਸਿਰਫ ਇਹਦਾ ਤੁਸੀਂ ਜਵਾਬ ਦੇ ਦਿਓ ਕਿ ਇੱਕ ਡਾਕੂ ਜਿਹਨੇ ਪੁਲਿਸ ਦੇ ਉੱਪਰ ਹੀ ਫਾਇਰਿੰਗ ਕਰ ਦਿੱਤੀ, ਪਿੱਛੇ ਕੀ ਰਹਿ ਗਿਆ? ਸ਼ਹਿਰੀਆਂ ਨੂੰ ਤਾਂ ਫਾਇਰ ਮਾਰਦਾ ਹੀ ਹੋਣਾ ਵਾ। ਉਹ ਡਾਕੂ 7 ਮਹੀਨਿਆਂ ਬਾਅਦ ਜੇਲ੍ਹ ਚੋਂ ਰਿਹਾ ਹੋ ਕੇ ਬਾਹਰ ਆ ਕੇ ਫਿਰ ਡਕੈਤੀਆਂ ਕਰਦਾ ਵਾ, ਫਿਰ ਸ਼ਹਿਰੀ ਨੂੰ ਫਾਇਰ ਮਾਰਦਾ ਵਾ, ਫਿਰ ਮੁਕਾਬਲਾ ਹੁੰਦਾ ਵਾ, ਫਿਰ ਫੁੱਲ ਫਰਾਈ ਹੁੰਦਾ ਵਾ। ਹੁਣ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੋਏਗਾ ਜਿਹੜੇ ਦਰਜਨਾਂ ਡਾਕੂ ਅਸੀਂ ਹਾਫ ਫਰਾਈ ਕੀਤੇ ਆ। ਇਹਦੇ ਉੱਪਰ ਸਾਨੂੰ ਗੌਰੋ ਫਿਕਰ ਕਰਨਾ ਪਏਗਾ ਕਿ ਜਿਸ ਪੁਲਿਸ ਅਹਿਲਕਾਰ ਦੀ ਮਦਈਅਤ ਦੇ ਵਿੱਚ ਉਹ ਪੁਲਿਸ ਮੁਕਾਬਲੇ ਦਾ ਮੁਕੱਦਮਾ ਦਰਜ ਹੋਇਆ, ਪਹਿਲੇ ਤਾਂ ਇਹ ਦੇਖਣਾ ਪਏਗਾ ਕਿ ਇਹ ਮੁਕੱਦਮਾ ਕਿਸ ਪੁਲਿਸ ਅਹਿਲਕਾਰ ਦੀ ਮਦਈਅਤ ਦੇ ਵਿੱਚ ਦਰਜ ਹੋਇਆ ਔਰ ਦਰਜ ਹੋ ਕੇ ਇਹ ਡਾਕੂ ਇੰਨੀ ਜਲਦੀ ਕਿੱਦਾਂ ਬਾਹਰ ਆ ਗਿਆ। ਫਿਰ ਦੇਖਣਾ ਪਏਗਾ ਜਿਹੜੇ ਦਰਜਨਾਂ ਹੁਣ ਪੁਲਿਸ ਮੁਕਾਬਲੇ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਮਦਈ ਬਣੇ ਆ, ਸੀਪੀਓ ਸਾਹਿਬ ਉਹਨਾਂ ਨੂੰ ਹਿਲਾਣਾ ਜੁਲਾਣਾ ਪਏਗਾ ਕਿ ਹੁਣ ਇਹ ਬੰਦਾ ਅਗਰ ਜਲਦੀ ਬਾਹਰ ਆ ਗਿਆ, ਇਹਨੇ ਆ ਕੇ ਫਿਰ ਡਕੈਤੀਆਂ ਕੀਤੀਆਂ, ਫਿਰ ਉਹਨਾਂ ਪੁਲਿਸ ਅਹਿਲਕਾਰਾਂ ਦਾ ਵੀ ਸਾਨੂੰ ਮੁਹਾਸਬਾ ਕਰਨਾ ਪਏਗਾ। ਬਹੁਤ ਸ਼ੁਕਰੀਆ।